ਮੁੰਡੇ ਨਿੱਕੇ ਨਿੱਕੇ ਹਲੇ ਆ ਕੇ ਖੇਡਦੇ ਸੀ। ਉਹਦਾ ਕੋਈ ਨਾਂ ਦੱਸੋ ਨਾ ਫਿਰ। ਇੱਕ ਮੁਲਖਾ, ਇੱਕ ਤਿਲਕਾ, ਅੱਛਾ ਮੁਲਖਾ ਤੇ ਤਿਲਕਾ, ਤੇ ਇੱਕ ਰੋਸ਼ਨ, ਅੱਛਾ ਇੱਕ ਗੰਗਾ ਰਾਮ ਦਾ ਮੁੰਡਾ ਵਡੇਰੀ ਸਿੰਘ, ਅੱਛਾ ਤੇ ਇੱਕ ਪਾਲ ਆਪਣਾ ਦੂਜੇ ਦਾ ਨਾਂ ਸੀ ਕੀ ਹੈ ਉਹ ਗੱਲ ਵਿੱਚ ਸਾਡੇ ਘਰ ਤੋਂ ਮਕਾਨ ਚਾਰੇ ਪਾਸੇ ਸਨ। ਵਾਹ ਜੀ ਵਾਹ। ਹਾਂ ਵੇਖੋ ਜੀ, ਅਗਰ ਉਹ ਹੈ ਨੇ ਉਹਨਾਂ ਵਿੱਚ ਕੋਈ ਦਿੰਦਾ ਹੈ ਤੇ ਬਜ਼ੁਰਗਾਂ ਨਾਲ ਰਾਬਤਾ ਕਰੋ, ਸਾਡੇ ਇਸ ਨੰਬਰ ਤੇ ਵੀ ਰਾਬਤਾ ਕਰੋ ਤੇ ਅਸੀਂ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੋਨੇ ਪਰਿਵਾਰਾਂ ਦੀ। ਤੇ ਅੱਜ 78 ਸਾਲ ਹੋ ਗਏ ਨੇ ਵਿਛੋੜੇ ਨੂੰ, ਕੀ ਪਤਾ ਮਿਲ ਹੀ ਜਾਈਏ ਆਖਰੀ ਵਾਰੀ। ਇਹ ਨਾ ਮੁੜ ਕਾਮੋ ਕੀ ਗੱਡੀ ਜਾ ਕੇ ਕਿਤੇ ਮਾਰੀ ਸੀ। ਕਾਮੋ ਕੇ ਹੈ ਨਾ। ਹਾਂਜੀ ਹਾਂਜੀ ਹਾਂ ਕਿਉਂ ਮੈਂ ਇਹ ਨਾ। ਹਾਂਜੀ ਹਾਂਜੀ ਹਾਂਜੀ। ਚਲੋ ਜੀ, ਬੜਾ ਜ਼ੁਲਮ ਹੋਇਆ ਉਸ ਵੇਲੇ। ਬੜਾ ਜੋ ਵਾਚਾ ਫਾਲਾ ਉਹ ਬੇੜਾ ਲੱਲਿਆ ਵੇ ਕਿਸੇ ਮਰਾਰੀ ਵਾਲੇ ਵੀ ਲੱਗ ਗਈ। ਤੁਹਾਡੇ ਪਿੰਡ ਦੇ ਹਿੰਦੂ ਕਿੱਦਾਂ ਨਿਕਲੇ ਇੱਥੋਂ? ਸਾਡੇ ਪਿੰਡ ਦੇ ਹਿੰਦੂ ਐਸੇ ਨਿਕਲੇ ਸਾਡੀ ਸਾਡੇ ਜਿਹੜੇ ਬਾਬੇ ਫਜ਼ਲ ਦੇ ਮੁੰਡੇ ਸਨ ਨਾ, ਇਹ ਉਹਨਾਂ ਨੂੰ ਲੱਗ ਪਏ ਬੀਬੀਆਂ ਸਨ, ਕਿਸ ਤਰ੍ਹਾਂ ਮਾਰਨ ਲੱਗ ਪਏ ਤੇ ਜਾਂ ਮੁੜ ਕਿਸੇ ਗੱਲ ਕਮਿਆਰਾਂ ਨੇ ਛਾਤੀ ਚੁੱਕਣੀ। ਅੱਛਾ ਹੈ ਇਕੱਲੇ ਬੰਦੇ ਨੇ ਛਾਤੀ ਚੁੱਕਣੀ। ਵਾਹ ਜੀ ਵਾਹ। ਹੈ ਤੇ ਕਿਸੇ ਮਗਰਾ ਪਾਇਆ ਹੋਣਾ ਮਿੱਟੀ ਦਾ ਉਹ ਚੁੱਕਣਾ। ਫਜ਼ਲ ਦਾ ਸੀ ਜ਼ੈਲਦਾਰ। ਅੱਛਾ ਪਪਨਾ ਕੇ ਜਿਵੇਂ ਦਾ ਉਹ ਜ਼ੈਲਦਾਰ ਸੀ, ਉਹ ਮਗਰਾ ਚੁੱਕਦਾ ਸੀ। ਚੁੱਕ ਲਿਆ ਸੀ। ਚੁੱਕ ਜਾਣਾ ਪਹਿਲਾਂ ਸਾਡੀ ਹੋਸ਼ ਚ ਮਰਾਈ ਵਾਲੇ ਅੱਗ ਲੱਗੀ ਸੀ। ਕਿਹੜਾ ਟਾਈਮ ਸੀ ਜਦੋਂ ਅੱਗ ਲੱਗੀ ਸੀ? ਮੇਰਾ ਖਿਆਲ ਹੈ 9-10 ਦਾ ਟਾਈਮ ਸੀ। ਅੱਛਾ ਹਾਂ ਉਹਦੇ ਇੱਕ ਖੁਸ਼ੀ ਸੀ ਬਲੋਚ। ਅੱਛਾ ਇੱਕ ਭੱਟੀ ਸੀ, ਉਹਦਾ ਨਾਮ ਵੇਖ ਕੀ ਸੀ। ਉਹਨਾਂ ਦੋਵਾਂ ਨੂੰ ਉਹਨਾਂ ਮਾਰ ਛੱਡਿਆ ਸੀ। ਅੱਛਾ ਬਲੋਚ ਨੂੰ ਤੇ ਭੱਟੀ ਨੂੰ ਸਿੱਖਾਂ ਨੇ ਉਹ ਦੋਵੇਂ ਉਹ ਸਰਕਾਰ ਦੇ ਸਨ ਮੁੰਡੇ ਤੇ ਉਹ ਵੀ ਸਰਕਾਰ ਦੇ ਮੱਲਾ ਸਿੰਘ ਦੇ ਮੁੰਡੇ। ਅੱਛਾ ਉਹਨਾਂ ਮੁੰਡੇ ਗਏ ਮਾਰ ਤੇ ਉਹ ਨਾ ਜਾਂਦੇ ਮਾਰ ਛੱਡਿਆ। ਕਿਹੜੇ ਕਿਹੜੇ ਮਸ਼ਹੂਰ ਸਿੱਖ ਸਨ? ਪਾਲਾ ਸਿੰਘ। ਅੱਛਾ ਹਾਂ ਤੇ ਜਿਹੜਾ ਵਾਲਿਆਂ ਦਾ ਪਿੰਡ ਸੀ ਮਰਾਰੀ ਵਾਲਾ, ਉੱਥੋਂ ਦਾ ਕਿਹੜਾ ਮਸ਼ਹੂਰ ਸੀ? ਉਹ ਤੇ ਮੱਲਾ ਸਿੰਘ। ਅੱਛਾ ਮੱਲਾ ਸਿੰਘ। ਜੀ ਵਾਹ। ਤੁਹਾਡੇ ਇੱਥੋਂ ਦਾ ਕੋਈ ਜ਼ੈਲਦਾਰ ਵੀ ਹੈ ਸੀ ਇਸ ਇਲਾਕੇ ਦਾ? ਕਿੰਨਾ ਦਾ ਬਲਬੀਰ ਸਿੰਘ ਸਿੱਖ ਸੀ। ਚਾਰੇ ਪਾਸੇ ਗੰਗਾ ਰਾਮ ਸੀ। ਅੱਛਾ ਸੱਚੇ ਉਦੋਂ ਲਾਲੇ ਪਾਸੇ ਜਵਾਨ ਚੰਦ ਸੀ। ਅੱਛਾ ਉਦੋਂ ਲਾਲੇ ਸਾਹਮਣੇ ਲਾਲ ਸਿੰਘ ਸੀ। ਵਾਹ ਜੀ ਵਾਹ। ਦੀਵਾਨ ਜਿਹੜੇ ਸੀ ਦੀਵਾਨ ਇਹ ਇਮਨਾਬਾਦ ਦੇ ਸਨ। ਇਮਨਾਬਾਦ ਦੇ ਸਨ। ਬੜੇ ਮਾਲਕ ਸਨ। ਬੜੇ ਮਾਲਕ। ਇਹਨਾਂ ਦੇ ਆਲੇ ਦੁਆਲੇ ਜਿੰਨੇ ਪਿੰਡ ਦੇ ਸਾਰੀ ਜ਼ਮੀਨ ਇਹਨਾਂ ਦੀ ਸੀ। ਹਰ ਰੁਪਈਏ ਦੇ ਵਿੱਚ ਦੀਵਾਨੀ ਉਹਨਾਂ ਦੀ, ਤਾਂ ਦੀਵਾਨ ਖਵਾਉਂਦੇ ਆਣਗੇ। ਵਾਹ ਜੀ ਵਾਹ। अस्सलाम वालेकुम जी, सत श्री अकाल, आदाब दोस्त साहब। पंजाब की टीम इस टाइम आतू राय पिंड दे विच बैठे हैं, जिहड़ा गुजरावाले दे नाल ही पैंदा ते साडे सामने जिहड़े बजुर्ग बैठे ने गखड़ बरादरी ने इन्हां दा तल्लक है। अज असीं इन्हां कोलों पुछांगे इस पिंड दे विच किहड़े मुसलमान ते हिंदू वसदे सन, 47 वेले इत्थे की कुछ होया, इन्हां ने की वेखिया। आओ मिलदे हां ते गलबात साझी करदे हां। अस्सलाम वालेकुम। वालेकुम सलाम। की हाल चाल है? शुक्रिया अल्लाह। अच्छा की नाम है अपना? की नाम है अपना? अनैत। अनैत। तुहाडे वालिद दा? मम्मी अनैत है मेरा नाम। अच्छा वालिद दा की नाम सी? मेरे वालिद दा लड़का। ते दादे दा? नवाब। नवाब। केड़ी बरादरी है अपनी? जच्चा दे उस दिन जट गखड़। हां जट गखड़। सही हो गया। ए जेड़े पिंड ਆਪਾਂ बैठे ਆ ਇਹਦਾ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਆਲੇ ਦੁਆਲੇ ਲੱਗਦੇ ਨੇ। ਇਹਦੇ ਵਿੱਚੋਂ ਨਿਕਲ ਕੇ ਆ ਕਿਲਾ ਨੋ ਸਿੰਘ ਦਾ ਫਿਰ ਬਾਕਰ ਕੋਟ ਇਹਦੇ ਵਿੱਚੋਂ ਨਿਕਲ ਕੇ ਪਿਆ। ਅੱਛਾ ਰੱਤੋ ਕੇ ਇਹਦੇ ਵਿੱਚੋਂ ਨਿਕਲ ਕੇ ਪਿਆ ਨੇ। ਇਹ ਚਾਰ ਪਿੰਡ ਹਮਾਰੇ ਨੇ। ਅੱਛਾ ਹਾਂ ਸਹੀ ਹੋ ਗਿਆ। ਤੇ ਜਿਹੜਾ ਮਰਾਰੀ ਵਾਲਾ ਹੈ ਹਾਂਜੀ ਉਹ ਵਾਲਿਆਂ ਦਾ ਸੀ। ਹੈ ਮਰਾਰੀ ਵਾਲਾ। ਇਹ ਮਰਾਰੀ ਵਾਲਾ ਆ ਜਾਣੇ ਵਾਲਾ ਸੀ। ਉਹ ਮਰਾਰੀ ਵਾਲਾ ਹੈ। ਘੁੰਮਣ ਵਾਲਾ ਉਹ ਵੀ ਪਿੰਡ ਵਾਲਿਆਂ ਦਾ। ਵਾਹ ਜੀ ਵਾਹ। ਹੈ ਜਿਹੜਾ ਤਤਲੇ ਸੀ? ਤਤਲੇ ਆਲੀ ਉਹਨਾਂ ਦਾ ਨਹੀਂ ਪਤਾ ਬਈ ਮੈਂ ਤੈਨੂੰ। ਅੱਛਾ 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 ਅੱਛਾ। ਤੇ ਇਹ ਜਿਹੜਾ ਮੋੜ ਇਮਨਾਬਾਦ ਸੀ ਇਹ ਕਿਹਨਾਂ ਦਾ ਸੀ? ਇਹ ਮੋੜ ਇਮਨਾਬਾਦ ਗੱਲ ਸਾਡੇ ਦੇਖਣ ਚ ਬਣਿਆ। ਅੱਛਾ ਕਿਉਂ ਭਾਈ? ਤੇ ਇਮਨਾਬਾਦ ਪਿੰਡ ਤੇ ਪੁਰਾਣਾ ਹੀ ਸੀ ਨਾ? ਇਮਨਾਬਾਦ ਪਤਾ ਹੈ
ਆਹ ਪਰਾ ਪਿੰਡ ਜਿਹੜਾ ਆਦੇ ਮੋੜ ਤੇ ਇਮਨਾਬਾਦ ਜਿਹੜੇ ਸਨ ਨਾ ਦੁਹਾਨ ਉਹਨਾਂ ਗੱਲ ਗੱਡੀ ਤੇ ਨਹੀਂ ਸੀ ਖਲੋਂਦੀ ਅੱਛਾ 8-9 ਵਜੇ ਵਾਲੀ ਤੇ ਉਹਨਾਂ ਗੱਲ ਉਹਨਾਂ ਕਿਹਾ ਵੀ ਬੰਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਜਾਣਾ ਆਉਣਾ ਹੁੰਦਾ ਹੈ ਅੱਛਾ ਹੈ ਉਹਨਾਂ ਮੇਰੇ ਇੱਥੇ ਗੱਡੀ ਖਲਾ ਰਹੀ ਸੀ ਹੈ ਇਹ ਦੀਵਾਨ ਜਿਹੜੇ ਸੀ ਦੀਵਾਨ ਹਾਂ ਇਹ ਇਮਨਾਬਾਦ ਦੇ ਸਨ ਇਮਨਾਬਾਦ ਦੇ ਇਹ ਬੜੇ ਮਾਲਕ ਸਨ ਬੜੇ ਮਾਲਕ ਇਹਨਾਂ ਦੇ ਆਲੇ ਦੁਆਲੇ ਜਿੰਨੇ ਪਿੰਡ ਨੇ ਸਾਰੀ ਜ਼ਮੀਨ ਇਹਨਾਂ ਦੀ ਸੀ ਹਰ ਰੁਪਈਏ ਦੇ ਵਿੱਚ ਦੀਵਾਨੀ ਉਹਨਾਂ ਦੀ ਤਾਂ ਦੀਵਾਨ ਖਵਾਉਂਦੇ ਹਨਗੇ ਵਾਹ ਜੀ ਵਾਹ ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ ਪਾਕਿਸਤਾਨ ਬਣਿਆ ਉਦੋਂ ਮੈਂ ਕੋਈ 9-10 ਸਾਲਾਂ ਦਾ ਮੇਰੇ ਜੀ ਨਹੀਂ ਹੈ ਅੱਛਾ 10 ਸਾਲਾਂ ਮੇਰੀ ਦੇ ਦੁਬਈ ਆਣੀ ਆ ਸੀ ਅੱਛਾ 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 ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇਸ ਪਿੰਡ ਦੀ ਰਾਹ ਹੀ ਹੁੰਦੇ ਸਨ ਫਿਰ ਗੱਲ ਇਹ ਅੱਜ ਦੁਆਰੇ ਵਾਲਿਓ ਅਸੀਂ ਪਪਨਾ ਕਿਉਂ ਸਾਡਾ ਬਾਪ ਆਇਆ ਹੈ ਅੱਛਾ ਪਪਨਾ ਕਦੇ ਸੁਣਿਆ ਹੈ ਹਾਂਜੀ ਵਾਲਾ ਸੁਣਿਆ ਹੈ ਜਿਹੜਾ ਰਾਣੀ ਦਾ ਹੈ ਰਾਣੀ ਦਾ ਰਾਣੀ ਨੂਰਾਂ ਦਾ ਹੈ ਸਾਡਾ ਬਾਪ ਪੁੱਤ ਆਇਆ ਹੈ ਅੱਛਾ ਇਹ ਚੌਰੀ ਜਿਹੜਾ ਹੈ ਨਾ ਸਾਡਾ ਚੌਰੀ ਮਬੇਖਾ ਅੱਛਾ ਇਹ ਉਦੋਂ ਆਉਂਦਾ ਸੀ ਪੜ੍ਹਦਾ ਸੀ ਹੈ ਤੇ ਇਹਨੂੰ ਠੇਕਾ ਠੂਕਾ ਕੋਈ ਨਹੀਂ ਸੀ ਲੋਕ ਦਿੰਦੇ 12 ਮਰਬੇ ਦਾ ਮਾਲਕ ਸੀ ਅੱਛਾ ਹੈ ਤੇ ਦੋ ਬੰਦੇ ਹਨ ਉਹ ਸ਼ਰਾਬੀ ਕਬਾਬੀ ਸਨ ਉਹ ਖਾ ਪੀ ਛੱਡਦੇ ਸਨ ਅੱਛਾ ਉਹ ਮਾਸੀ ਸਾਡੀ ਆਂਦੀ ਹੁੰਦੀ ਸੀ ਮੈਂ ਲੋਕਾਂ ਦਾ ਪੀਣਾ ਕਚਰਾ ਕਰਕੇ ਤੇ ਪੁੱਤਰ ਪਾਲਿਆ ਹੈ ਵਾਹ ਹੈ ਉਹ ਮੁੜ ਬਾਹਰ ਸਾਡੇ ਨੂੰ ਆਉਂਦਾ ਹੈ ਉਹ ਮੁੜ ਠੇਕਾ ਲਿਆ ਅੱਛਾ ਹੈ ਵਾਹ ਜੀ ਵਾਹ ਅੱਛਾ ਬਾਬਾ ਜੀ ਇੱਥੇ ਹਿੰਦੂਆਂ ਦੇ ਘਰ ਕਿੰਨੇ ਕੁ ਸਨ ਕੋਈ ਨਾਂ ਯਾਦ ਆ ਉਹਨਾਂ ਹਿੰਦੂਆਂ ਦੇ ਮੇਰੇ ਚਾਰਦੇ ਪਾਸੇ ਗੰਗਾਰਾਮ ਸੀ ਅੱਛਾ ਸੱਚੇ ਉਦੋਂ ਲਾਲ ਪਾਸੇ ਜਵਾਨ ਚੰਦ ਸੀ ਅੱਛਾ ਉਦੋਂ ਲਾਲ ਸਾਹਮਣੇ ਲਾਲ ਸਿੰਘ ਸੀ ਵਾਹ ਜੀ ਵਾਹ ਤਰੇ ਘਰ ਸਨ ਇਹਨਾਂ ਦੀ ਵਾਹੀ ਹੁੰਦੀ ਸੀ ਹਿੰਦੂਆਂ ਦੀ ਕਿ ਦੁਕਾਨਾਂ ਪਾਈਆਂ ਹੁੰਦੀਆਂ ਸੀ ਦੁਕਾਨਾਂ ਇਹ ਪਿੰਡ ਦੇ ਵਿੱਚ ਹੀ ਕਿ ਮੋੜ 'ਚ ਮੇਰੇ ਪਿੰਡ ਚ ਹੁੰਦੀਆਂ ਅੱਛਾ 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 ਉਹਨਾਂ ਦੇ ਕੋਈ ਬਾਲ ਜਿਹੜੇ ਸੀ ਉਹਨਾਂ ਦਾ ਨਾਂ ਯਾਦ ਆ ਇਹਦਾ ਜਿਹੜਾ ਨਾ ਗੰਗਾਰਾਮ ਦਾ ਮੁੰਡਾ ਹਾਂ ਵੱਡਾ ਨਜ਼ੀਰ ਸੀ ਉਹਨੂੰ ਫਿਰ ਨਜ਼ੀਰ ਸਿੰਘ ਆਂਦੇ ਸਨ ਅੱਛਾ ਛੋਟਾ ਜਿਹੜਾ ਸੀ ਉਹ ਆਪਣਾ ਕੀ ਉਹਦਾ ਨਾਮ ਵੇਖ ਉਮਰ ਬਹੁਤ ਹੋ ਗਈ ਹੈ ਹੁਣ ਮੈਨੂੰ ਭੁੱਲ ਗਿਆ ਹੁਣ ਇਹ ਯਾਦ ਸੀ ਅੱਛਾ ਹਾਂ ਇਹਨਾਂ ਦੇ ਘਰਾਂ 'ਚ ਆਉਣ ਜਾਣ ਹੁੰਦਾ ਸੀ ਸਾਡੇ ਗੁਆਂਢ ਸਾਨ ਆਉਣ ਜਾਣ ਹੁੰਦਾ ਸੀ ਤੁਹਾਡਾ ਘਰ ਇਹਨਾਂ ਦਾ ਘਰ ਇਕੱਠਾ ਹੀ ਹੁੰਦਾ ਸੀ ਕੱਚੇ ਸੀ ਚਾਦੀ ਲਾਮੇ ਨੇ ਗੰਗਾਰਾਮ ਸੀ ਲਾਂਦੇ ਲਾਮੇ ਦੁਆਨ ਚੰਦ ਸੀ ਉਦੋਂ ਲਾਂਦੇ ਲਾਵੇ ਲਾਲ ਸਿੰਘ ਸੀ ਅੱਛਾ ਹਾਂ ਤੇ ਨਾਲ ਤੁਹਾਡਾ ਘਰ ਸੀ ਆ ਵਿੱਚ ਸਾਡਾ ਘਰ ਸੀ ਵਾਹ ਜੀ ਵਾਹ ਮੁਲਖਾ ਕਿਲਕਾ ਇਹ ਗੱਲ ਦੇ ਮੁੰਡੇ ਸਨ ਦੁਆਨ ਚੰਦ ਦੇ ਵਾਹ ਜੀ ਵਾਹ ਰੋਸ਼ਨ ਹੈ ਸਹੀ ਹੋ ਗਿਆ ਇਹਨਾਂ ਦੇ ਮਕਾਨ ਪੱਕੇ ਹੁੰਦੇ ਸੀ ਕੱਚੇ ਅੱਛਾ ਕੱਚੇ ਸਨ ਕੋਈ ਅੰਦਰਲੀਆਂ ਇੱਟਾਂ ਬਾਹਰੀਆਂ ਪੱਕੀਆਂ ਤੇ ਅੰਦਰਲੀਆਂ ਕੱਚੀਆਂ ਅੱਛਾ 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 ਸਾਡੇ ਚੌੜੀ ਦੇ ਵੀ ਇਸ ਮਕਾਨ ਹੁੰਦੇ ਸਨ ਅੱਛਾ ਉਦੋਂ ਰਿਵਾਜ ਹੀ ਆਇਆ ਸੀ ਇਹ ਜਿਹੜੀਆਂ ਨਹਿਰਾਂ ਤੁਹਾਡੇ ਪਿੰਡ ਚੋਂ ਗੁਜ਼ਰਦੀਆਂ ਇਹ ਪੁਰਾਣੀਆਂ ਨੇ ਕਿ ਹੁਣ ਗੁਜ਼ਰੀਆਂ ਇਹ ਸਾਡੇ ਤੋਂ ਪਹਿਲਾਂ ਦੀਆਂ ਕਿਤੇ ਹੋਈਆਂ ਕਿੰਨੀਆਂ ਨਹਿਰਾਂ ਗੁਜ਼ਰਦੀਆਂ ਤੁਹਾਡੇ ਇਸ ਪਿੰਡ ਚੋਂ ਸਾਡੇ ਪਿੰਡ ਚ ਆ ਵੱਡੀ ਨਹਿਰ ਹੈ ਨਾ ਇਹਦੇ ਵਿੱਚੋਂ ਆ ਸੂਆ ਨਿਕਲਦਾ ਅੱਛਾ ਹੈ ਇੱਕ ਪਿਛਾਂ ਇੱਕ ਸੂਆ ਪਿੱਛੋਂ ਨਿਕਲਦਾ ਸੀ ਜਿੱਥੇ ਚੌੜੀ ਦਾ ਖੂਹ ਸੀ ਉਹ ਨਿੱਕਾ ਛੋਟਾ ਇੱਕ ਫੜ ਇੱਕ ਕੋਈ ਦਰਾ ਸੀ ਉਹਦਾ ਅੱਛਾ ਅੱਛਾ ਹੈ ਉਹ ਆਉਂਦਾ ਸੀ ਦੋ ਤਿੰਨ ਨਹਿਰਾਂ ਨਿਕਲਦੀਆਂ ਜਿਹੜਾ ਕਿਲੇ ਨੂੰ ਜਾਂਦਾ ਹੈ ਆ ਵੱਡਾ ਸੂਆ ਜਿਹੜਾ ਅਜੂ ਜਾਂਦਾ ਹੈ ਵਾਹ ਜੀ ਵਾਹ ਪਹਿਲਾਂ ਦੇ ਪੁੱਤਰ ਬਾਕਰ ਕੋਟ ਵਾਲਾ ਸੂਆ ਸੀ ਅੱਛਾ ਅੱਛਾ ਉੱਥੋਂ ਪਾਣੀ ਲਿਆਉਂਦੇ ਪਾਲ ਸੜਦਾ ਸੀ ਰੇਤ ਉਹ ਫਿਰ ਬੰਦ ਹੋ ਜਾਂਦਾ ਸੀ ਅੱਛਾ ਇਹ ਫਿਰ ਸਾਡੀ ਹੋਸ਼ ਤੋਂ ਪਹਿਲਾਂ ਇੱਥੋਂ ਹੈਡ ਬਣਿਆ ਅੱਛਾ ਅੱਛਾ ਇਹ ਫਿਰ ਜਾ ਕੇ ਉਹ ਬਾਕਰ ਕੋਟ ਮਿਤਲਿਆਂ ਦੇ ਕੋਟ ਕੋਲੋਂ ਉਹਦੇ ਵਿੱਚ ਪਾਇਆ ਅੱਛਾ ਅੱਛਾ ਇਹ ਕੋਟ ਵਾ ਆ ਸੂਆ ਸਹੀ ਹੋ ਗਿਆ ਅਸੀਂ ਉਹਦਾ ਪਾਣੀ ਲਾਉਂਦੇ ਰਹੇ ਅੱਛਾ ਇਹ ਜਿਹੜੇ ਹਿੰਦੂ ਰਹਿੰਦੇ ਸੀ ਇੱਥੇ ਉਹਨਾਂ ਦੀ ਜ਼ਮੀਨ ਵੀ ਹੈ ਸੀ ਨਾ ਜ਼ਮੀਨ ਕੋਈ ਨਹੀਂ ਸੀ ਨਾ ਸਿਰਫ ਦੁਕਾਨਾਂ ਸੀ ਅੱਛਾ ਦੁਕਾਨਾਂ ਸੀ ਹਾਂ ਸਹੀ ਹੋ ਗਿਆ ਮੇਲਾ ਸ਼ੇਲਾ ਲੱਗਦਾ ਸੀ ਪਿੰਡ 'ਚ
ਮੇਲਾ ਇਨਸ਼ਾਅੱਲਾ ਲੱਗਦਾ ਸੀ। ਕਿਹੜੇ ਬਜ਼ੁਰਗਾਂ ਦਾ ਲੱਗਦਾ ਸੀ? ਇੱਕ ਆਪਣਾ ਬਾਬਾ ਸ਼ਾਹ ਜਮਾਲ ਬਾਬਾ ਸ਼ਾਹ ਜਮਾਲ ਹਾਂਜੀ। ਤੇ ਇੱਕ ਖੂਈ ਰਾਂਝਿਆਂ ਦੀ ਅੱਛਾ, ਉੱਥੇ ਲੱਗਦਾ ਸੀ। ਉਹਦਾ ਆਲੇ ਦੁਆਲੇ ਜਿਹੜੇ ਪਿੰਡਾਂ ਦੇ ਸਿੱਖ ਰਹਿੰਦੇ ਸੀ ਹਾਂ, ਉਹ ਆਉਂਦੇ ਹੁੰਦੇ ਸੀ ਮੇਲਿਆਂ 'ਚ? ਨਾ ਉਹ ਨਹੀਂ ਸੁਣਾਉਂਦੇ। ਅੱਛਾ, ਨਹੀਂ ਸੀ ਆਉਂਦੇ। ਉਹ ਸਾਡਾ ਮੁਸਲਮਾਨਾਂ ਦਾ ਸੀ। ਉਹ ਅੱਛਾ। ਗੱਲ ਵੇਲਾ ਕਰਮ ਕਰੇ, ਗੱਲ ਅੱਲਾ ਦੇ ਬੰਦੇ ਸਨ। ਅੱਛਾ, ਜਿਹੜੇ ਹਿੰਦੂ ਇੱਥੇ ਰਹਿੰਦੇ ਸੀ ਹਾਂ, ਉਹਨਾਂ ਦੇ ਬੀਬੀਆਂ ਦੇ ਨਾਮ ਵੀ ਯਾਦ ਆ? ਬੀਬੀਆਂ ਦਾ ਇੱਕ ਦਾ ਨਾਂ ਯਾਦ ਸੀ, ਬੰਸੋ। ਅੱਛਾ, ਬੰਸੋ। ਇਹ ਕਿਹਦੀ ਬੇਗਮ ਸੀ? ਬੰਸੋ ਨਾਲ ਧੀ ਸੀ। ਅੱਛਾ, ਧੀ ਉਹ ਸੀ। ਹਾਂ ਅੱਛਾ, ਇਕੱਠੇ ਬਚਪਨ 'ਚ ਖੇਲਦੇ ਰਹੇ ਹੋ? ਉਹਦੇ ਜੇ ਗੁਲਾ। ਅੱਛਾ, ਹਾਂ, ਵਾਹ ਜੀ ਵਾਹ। ਘਰਾਂ 'ਚੋਂ ਖਾ ਪੀ ਵੀ ਲੈਂਦੇ ਹੁੰਦੇ ਸੀ? ਨਹੀਂ ਹਾਂ, ਸਾਡੇ ਘਰ ਚੋਲੇ ਖਾਂਦੇ, ਤੇ ਤੁਸੀਂ ਖਾ ਲੈਂਦੇ ਸੀ? ਅਸੀਂ ਵੀ ਨਹੀਂ ਖਾਂਦੇ। ਅੱਛਾ। ਉਹ ਇਸ ਗੱਲ ਵੇ ਸਾਨੂੰ ਉਦੋਂ ਵੀ ਵੱਡਾ ਡੰਗਰ ਨਹੀਂ ਸੀ ਕਰਨ ਦਿੰਦੇ। ਇੱਥੇ? ਹਾਂ, ਉਹ ਇੱਕ ਦਿਨ ਨਾ ਬਾਪ ਸਾਡੇ ਇੱਕ ਬੰਦੇ ਨੂੰ ਆਖਿਆ ਛੁਰੀਆਂ ਲਿਆਵੀਂ ਹੈ। ਉਹ ਪੁੱਛਦਾ ਹੈ ਚੋਰੀ ਛੁਰੀਆਂ ਕੀ ਕਰਨੀਆਂ ਨੇ? ਉਹ ਕਹਿੰਦਾ ਟੋਕੇ ਨੂੰ ਚਾੜਨੀਆਂ ਨੇ। ਅੱਛਾ। ਹੈ ਤੂੰ ਟੋਕੇ ਨੂੰ ਚਾੜੀ ਨਹੀਂ ਨਾ ਹੈ ਕਰਨ ਦਿੰਦੇ। ਨਹੀਂ ਚਲੋ ਇਹ ਤੇ ਕੋਈ ਨਹੀਂ ਆਲੇ ਦੁਆਲੇ ਸਿੱਖ ਸਨ। ਕੋਲੋਟਾ ਬੜਾ ਸਿੱਖਾਂ ਦਾ ਸਾਰਾ ਪਿੰਡ ਸੀ ਸਿੱਖਾਂ ਦਾ। ਅੱਛਾ। ਬਾਕਰਕੋਟ ਦੇ ਨਾਲ। ਉੱਥੋਂ ਦੇ ਕਿਹੜੇ ਕਿਹੜੇ ਮਸ਼ਹੂਰ ਸਿੱਖ ਸਨ? ਪਾਲਾ ਸਿੰਘ। ਅੱਛਾ। ਹਾਂ, ਤੇ ਜਿਹੜਾ ਵਾਲਿਆਂ ਦਾ ਪਿੰਡ ਸੀ ਮਰਾਲੀਆ, ਉੱਥੋਂ ਦਾ ਕਿਹੜਾ ਮਸ਼ਹੂਰ ਸੀ? ਉਹ ਤੇ ਮੱਲਾ ਸਿੰਘ। ਅੱਛਾ, ਮੱਲਾ ਸਿੰਘ। ਵਾਹ ਜੀ ਵਾਹ। ਤੁਹਾਡੇ ਇੱਥੋਂ ਦਾ ਕੋਈ ਜ਼ੈਲਦਾਰ ਵੀ ਹੈ ਸੀ ਇਸ ਇਲਾਕੇ ਦਾ? ਕਿੰਨਾ ਦਾ ਬਲਬੀਰ ਸਿੰਘ ਸਿੱਖ ਸੀ। ਅੱਛਾ। ਮੋੜ ਦੇ ਨਾਲ ਚਲਾ ਹੈ। ਅੱਛਾ। ਹਾਂ, ਬਾਬਾ ਤਗੜਾ ਸੀ ਸਿੱਖ ਉਹ? ਤਗੜਾ ਹੀ ਸੀ ਹੋਣਾ ਤੇ ਤਾਂ ਹੀ ਉਹ ਜ਼ਿਆਦਾ ਸੀ ਨਾ। ਅੱਛਾ ਅੱਛਾ ਅੱਛਾ। ਹਾਂ, ਬਲਬੀਰ ਸਿੰਘ। ਵਾਹ ਜੀ ਵਾਹ। ਹਾਂ ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਦੋਂ ਪਾਕਿਸਤਾਨ ਬਣਿਆ ਹਾਂ, ਉਸ ਵੇਲੇ ਕੀ ਕੁਛ ਹੋਇਆ ਤੁਹਾਡੇ ਇਹਨਾਂ ਪਿੰਡਾਂ 'ਚ ਆਲੇ ਸਾਡੇ ਦੁਆਲੇ? ਪਿੰਡਾਂ 'ਚ ਸਾਨੂੰ ਦੁਆਲੇ ਸਭ ਤੋਂ ਪਹਿਲਾਂ ਸਾਡੀ ਹੋਸ਼ 'ਚ ਮਰਾਲੀਆ ਦੀ ਅੱਗ ਲੱਗੀ ਸੀ। ਕਿਹੜਾ ਟਾਈਮ ਸੀ ਜਦੋਂ ਅੱਗ ਲੱਗੀ ਸੀ? ਉਹ ਮੇਰਾ ਖਿਆਲ ਹੈ 9 ਦਾ ਟਾਈਮ ਸੀ। 9-10 ਦਾ ਟਾਈਮ ਸੀ। ਅੱਛਾ। ਹਾਂ, ਉਹਦੇ ਇੱਕ ਖੁਸ਼ੀ ਸੀ ਬਲੋਚ। ਅੱਛਾ। ਇੱਕ ਭੱਟੀ ਸੀ, ਹਾਂ। ਉਹਦਾ ਨਾਮ ਵੇਖ ਕੀ ਸੀ। ਉਹਨਾਂ ਦੋਵਾਂ ਨੂੰ ਉਹਨਾਂ ਮਾਰ ਛੱਡਿਆ ਸੀ। ਅੱਛਾ, ਬਲੋਚ ਨੂੰ ਤੇ ਭੱਟੀ ਨੂੰ ਹਾਂ। ਸਿੱਖਾਂ ਨੇ? ਸਿੱਖਾਂ ਨੇ। ਉਹ ਦੋਵੇਂ ਉਹ ਸਰਕਾਰ ਦੇ ਸਨ ਮੁੰਡੇ, ਤੇ ਉਹ ਵੀ ਸਰਕਾਰ ਦੇ ਮੱਲਾ ਸਿੰਘ ਦੇ ਮੁੰਡੇ। ਅੱਛਾ। ਉਹਨਾਂ ਮੁੰਡੇ ਗਏ ਮਾਰ ਤੇ ਉਹ ਨਾ ਜਾਂਦੇ ਮਾਰ ਛੱਡਿਆ। ਕਿਵੇਂ ਨਹੀਂ ਹੋਈ ਸੀ ਨਾ? ਉੱਥੇ ਬਾਵਾ ਮਰੇ ਸੀ? ਹੈ, ਉੱਥੇ ਬਾਵਾ ਮੁਸਲਮਾਨਾਂ ਨੇ ਮਾਰੇ ਸੀ ਸਿੱਖ? ਮੁਸਲਮਾਨਾਂ ਬੜੇ ਮਾਰੇ। ਮੂਲੇ ਸਾਡੇ ਪਿੰਡ ਕਸ਼ਮੀਰੀ ਸਨ, ਉਹਨਾਂ ਕੋਲ ਤੁਰੇ ਸਨ, ਜਿਹੜਾ ਉਹਨਾਂ ਨੂੰ ਝਾਲਦਾ ਸੀ ਫੇਰਦੇ ਹਣ ਛੁਰਾ ਦੇ ਨਾਲ। ਹਾਂਜੀ। ਉਹ ਸਾਡੇ ਸਾਨੂੰ ਇੰਨਾ ਪਤਾ ਉਦੋਂ ਜਦੋਂ ਹਾਠ ਵਾਉਂਦੀ ਸੀ ਨਾ, ਉਦੋਂ ਘੜਿਆਲ ਹੁੰਦੇ ਸਨ ਪਿੱਤਲ ਦੇ। ਅੱਛਾ। ਉਹ ਖੜਕਦੇ ਸਨ, ਵਜਾਉਂਦੇ ਸਨ ਮਸੀਤੇ। ਅੱਛਾ। ਤੇ ਉਹ ਅਸੀਂ ਦੂਰੋਂ ਅਸੀਂ ਪਿੰਡ ਆ ਜਾਂਦੇ। ਕਿਵੇਂ ਨਹੀਂ ਹੈ ਨਾ? ਹੈ ਰਾਠਾ ਇੱਕ ਦੂਜੇ ਦੀ ਡੱਕਣੀਆਂ। ਠੰਡਾ ਕਰੀਆਂ ਇਹ ਗੱਲ ਹੈ ਬਈ। ਨਹੀਂ ਸਾਡੀ ਡੱਕ ਸਕਦੇ। ਅਸੀਂ ਐਵੇਂ ਪੈ ਆਖੀਏ ਇਹ ਸਾਡੀ ਗੱਲ ਲੰਘ ਲੈ, ਚੁੱਪ ਕਰਕੇ ਲੰਘ ਮੇਲਾ ਜੋ ਜਾਂਦੇ। ਵਿਸਾਖੀ। ਅੱਛਾ, ਜਦੋਂ ਤੁਹਾਡੇ ਇੱਥੇ ਵਿਸਾਖੀ ਲੱਗਦੀ ਹੋਣੀ ਹੈ ਹਾਂ ਏਮਨਾਬਾਦ, ਹਾਂ ਉਦੋਂ ਜਾਂਦੇ ਹੁੰਦੇ ਸੀ ਬਚਪਨ 'ਚ? ਜਾਂਦੇ ਹੁੰਦੇ ਸਨ। ਮੋੜ ਏਮਨਾਬਾਦ? ਬੜੇ ਸਿੱਖ ਆਉਂਦੇ ਸਨ। ਅੱਛਾ। ਤੇ ਸੀ ਬੱਚੇ ਹੁਣ ਵੀ ਆਉਂਦੇ ਨੇ। ਹੁਣ ਤੇ ਆਉਂਦੇ ਨੇ, ਪਹਿਲੋਂ ਦੀ ਗੱਲ ਪੁੱਛ ਰਹੇ ਆ। ਉਦੋਂ ਇੱਥੇ ਮੰਡੀ ਵੀ ਲੱਗਦੀ ਹੁੰਦੀ ਸੀ? ਹੈ ਮੰਡੀ? ਮੰਡੀ ਮਾਲ ਦੀ, ਮੱਝਾਂ ਦੀ ਅੱਡਰੀ, ਝੱਗਿਆਂ ਦੀ ਅੱਡਰੀ, ਛੋਟੀਆਂ ਜਿਹੜੀਆਂ ਖੋਤਿਆਂ ਦੀ ਅੱਡਰੀ। ਉਹਨਾਂ ਦੀ ਅੱਡਰੀ, ਮੱਝਾਂ ਦੀ ਅੱਡਰੀ। ਇੱਥੇ ਤੇ ਉਦੋਂ ਘੋੜੀਆਂ ਖੋਤੇ। ਖੋਤਿਆਂ ਦੀ ਅੱਡਰੀ ਤੇ ਘੋੜਿਆਂ ਦੀ ਅੱਡਰੀ। ਵਾਹ ਜੀ ਵਾਹ। ਹੈ ਕਦੀ ਲੜਾਈ ਝਗੜਾ ਤਾਂ ਨਹੀਂ ਹੋਇਆ ਸੀ ਮੇਲੇ 'ਚ? ਨਾ ਹੁੰਦਾ ਸੀ ਤੇ ਚਾਂਪਰੇਲੀ ਹੋ ਜਾਂਦਾ ਸੀ। ਅੱਛਾ 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 ਅੱਛਾ। ਹਾਂ, ਸਹੀ। ਇਹਨਾਂ ਨੇ ਸੇ ਹੁੰਦੇ ਘੋਲ ਕਬੱਡੀ ਹੁੰਦੀ ਸੀ? ਕੋਈ ਕਬੱਡੀ ਕੋਈ ਨਹੀਂ ਸੀ ਹੁੰਦੀ। ਅੱਛਾ। ਉਹ ਜਿਹੜੇ ਚੌਥੀ ਵਿਸਾਖ ਦੀ ਹੁੰਦੀ ਸੀ ਨਾ, ਹਾਂ। ਉਹਦੇ ਮੁੜ ਖੇਡਾਂ ਹੁੰਦੀਆਂ ਹਨ। ਕਿਹੜੀ ਕਿਹੜੀ ਖੇਡ ਹੁੰਦੀ ਸੀ? ਉੱਥੇ ਘੋੜੀਆਂ ਭੱਜਦੀਆਂ, ਨੇਜਾ ਮਾਰਦੀਆਂ ਹਨ। ਅੱਛਾ। ਹੈ ਨੇਜਾ ਮਾਰਦੀਆਂ ਹਨ। ਤੇ ਜਾਂ ਮੁੜ ਕਿਸੇ
ਗੱਲ ਕਮਿਆਰਾਂ ਨੇ ਛਾਤੀ ਚੁੱਕਣੀ ਅੱਛਾ ਹੈ, ਹੂੰ ਇਕੱਲੇ ਬੰਦੇ ਨੇ ਛਾਤੀ ਚੁੱਕਣੀ ਵਾਹ ਜੀ ਵਾਹ ਹੈ, ਹੂੰ ਤੇ ਕਿਸੇ ਮਗਰਾ ਪਾਇਆ ਹੋਣਾ ਮਿੱਟੀ ਦਾ ਉਹ ਚੁੱਕਣਾ। ਹੂੰ ਫਜਲ ਲਈ ਸੀ ਜ਼ੈਲਦਾਰ ਅੱਛਾ ਪਪਨਾ ਕੇ ਨੀਵੇਂ ਦਾ, ਹਾਂ ਉਹ ਜ਼ੈਲਦਾਰ ਸੀ, ਉਹ ਮਗਰਾ ਚੁੱਕਦਾ ਸੀ, ਚੁੱਕ ਲਿਆ ਸੀ ਚੁੱਕ ਜਾਂਦਾ ਸੀ। ਵਾਹ ਜੀ ਵਾਹ ਉਹ ਨਾ ਉਹ ਬਾਂਹ ਫੜਦਾ ਹੁੰਦਾ ਸੀ, ਹੂੰ ਤੇ ਜਿਹੜਾ ਸੀ ਨਾ ਅੰਗਰੇਜ਼ ਹੂੰ ਉਹ ਡਿਪਟੀ ਸੀ, ਅੱਛਾ ਉਹ ਡਿਪਟੀ ਸੀ ਸੁਣੀਆਂ ਰਹੀਆਂ ਪੁੱਤਰਾ, ਅੱਛਾ ਅੱਛਾ ਸੁਣੀਆਂ ਰਹੀਆਂ ਹੂੰ ਕਿਉਂ ਆਪਣੇ ਬਾਪ ਕੋਲੋਂ। ਅੱਛਾ ਉਸ ਆਖਣਾ ਉਸ ਆਪਣੇ ਮੁਲਕੋਂ ਬੰਦਾ ਮੰਗਵਾਇਆ, ਹੂੰ ਉਸ ਬੰਦਾ ਮੰਗਵਾਇਆ ਜਿਹੜੇ ਤੇ ਉਸ ਆਖਿਆ ਲਵੇ ਬਾਂਹ ਜਾਇਦਾ ਨੂੰ ਸਦੋ ਬਾਂਹ ਫੜ ਲੈ, ਹੂੰ ਬਾਂਹ ਫੜੀ ਉਹ ਅੱਛਾ ਉਹ ਗੱਲ ਦੇ ਜਿਹੜਾ ਲੈ ਆਇਆ ਸੀ ਨਾ ਉਹ ਸਾਨੂੰ ਸਿਰੇ ਲਾ ਲੈ, ਹੂੰ ਅਚਾਨਕ ਸਿਰੇ ਲਾ ਲੈ। ਅੱਛਾ ਇਹ ਪੋਟੀ ਵੀ ਛੱਡੀ ਹੁਣ ਜੋ ਜਿੱਥੇ ਜਿੱਥੇ ਉਹਦੀਆਂ ਉਂਗਲਾਂ ਗੱਲ ਦੇ ਮਾਰ ਪੁੱਟਿਆ ਗਿਆ ਸੀ ਵਾਹ ਜੀ ਵਾਹ ਹੈ। ਹੂੰ ਅੱਜ ਬਾਹਰ ਸਾਡਾ ਲਾਉਂਦਾ ਵਾਹ ਜੀ ਵਾਹ ਹੈਂ? ਬੜੀ ਜਾਨ ਹੁੰਦੀ ਸੀ ਬੜੀ ਜਾਨ, ਪੋਟੀ ਵੀ ਛੱਡੀ ਤੇ ਬੰਨ ਵੀ ਛੱਡੀ ਸਰ ਵਾਹ ਹੈ। ਅੱਛਾ ਬਜ਼ੁਰਗੋ ਤੁਹਾਡੇ ਇਧਰ ਇਲਾਕੇ ਦਾ ਕੋਈ ਬਦਮਾਸ਼ ਹੋਇਆ ਉਸ ਵੇਲੇ ਨੇ ਸਾਡੇ ਇਲਾਕੇ ਚ ਬਦਮਾਸ਼ ਕੋਈ ਨਹੀਂ ਹੋਇਆ। ਅੱਛਾ ਬਦਮਾਸ਼ ਕੋਈ ਨਹੀਂ ਹੋਇਆ ਹਾਂ ਸਹੀ ਬਦਮਾਸ਼ ਹੋਣੀ ਜਮੇ ਨੇ। ਅੱਛਾ ਹਾਂ ਹੁਣ ਜਿੰਨੀਆਂ ਉਦੋਂ ਕੋਈ ਨਹੀਂ ਸੀ ਬਦਮਾਸ਼, ਨਾ ਉਦੋਂ ਚੌਧਰੀ ਦੀ ਮੰਨੀ ਜਾਂਦੀ ਸੀ ਜਿਹੜਾ ਵੱਡਾ ਹੁੰਦਾ ਸੀ। ਇਨਸ਼ਾਅੱਲਾ ਮਲੀ ਜਾਂਦੀ ਸੀ। ਮੈਂ ਤੁਹਾਨੂੰ ਦੱਸਣਾ ਇੱਥੋਂ ਦੇ ਲੰਬੜਦਾਰ ਕਿੰਨੇ ਸੀ? ਇਹ ਜੇ ਨੰਬਰਦਾਰ ਚੌੜੀ ਮੱਬਈ ਖਾਂ ਅੱਛਾ ਹੈ, ਬਾਬਾ ਫਜ਼ਲ ਜਿਹੜਾ ਕਿ ਬਾਬਾ ਫਜ਼ਲ ਅੱਛਾ। ਉਹਦਾ ਦਾਦਾ ਪਰਦਾਦਾ ਸੀ, ਵਾਹ ਜੀ ਉਹਦਾ ਪਰਦਾਦਾ ਤੇ ਉਹ ਚਾਚੇ ਬਾਬੇ ਦੇ ਸਨ ਅੱਛਾ 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 ਹੈ। ਹੂੰ ਆਈ ਸਮਝੇ? ਸਹੀ ਹੋ ਗਿਆ। ਹਾਂ ਅੱਛਾ ਤੇ ਉਹ ਗੱਲ ਤੇ ਜਦੋਂ ਅੱਗਾਂ ਲੱਗੀਆਂ ਹਾਂ ਮਰਾਰੀ ਵਾਲੇ ਵੀ ਲੱਗ ਗਈ, ਹਾਂ ਤੁਹਾਡੇ ਪਿੰਡ ਦੇ ਹਿੰਦੂ ਕਿੱਦਾਂ ਨਿਕਲੇ ਇੱਥੋਂ? ਸਾਡੇ ਪਿੰਡ ਦੇ ਹਿੰਦੂ ਇਸੇ ਨਿਕਲੇ ਸਨ। ਹੂੰ ਸਾਡੇ ਜਿਹੜੇ ਬਾਬੇ ਫਜ਼ਲ ਦੇ ਮੁੰਡੇ ਸਨ ਨਾ, ਹਾਂ ਇਹ ਉਹਨਾਂ ਨੂੰ ਲੱਗ ਪਏ ਬੀਬੀਆਂ ਸਨ, ਹੂੰ ਕਿਸ ਤਰ੍ਹਾਂ ਮੁਰਨ ਲੱਗ ਪਏ, ਮਾਰਨ ਲੱਗ ਪਏ। ਪਿਆਰ ਚੋਣ ਲੱਗ ਪਏ ਬਾਬਾ। ਹੂੰ ਤੇ ਚੌੜੀ ਮੈਂ ਬੈਠਾ ਉਹਨਾਂ ਨੂੰ ਡੱਕਿਆ ਵੀ ਨਾ ਸਿਆਣਾ ਬਣੋ ਹੂੰ ਹੈ, ਨਾ ਇਹਨਾਂ ਨੂੰ ਕੁਝ ਆਖੋ। ਹੂੰ ਉਹ ਗੱਲ ਉਹਨਾਂ ਇਹਨਾਂ ਨੂੰ ਮਤਲਬ ਚੰਗਾ ਕੀ ਬੋਲੇ। ਅੱਛਾ ਉਹ ਮੁਰਗਾ ਅਸੀਂ ਖੂਹ ਦੇ ਸਾਂ, ਹੂੰ ਉਹਦੇ ਮਾਮੇ ਦੇ ਪੁੱਤਰ ਵੀ ਸਨ ਅੱਛਾ ਚੌੜੀ ਮੈਂ ਖਾਣ ਦੇ। ਹੂੰ ਉਹ ਵੀ ਅਸੀਂ ਪਿੰਡ ਆ ਗਏ, ਦਾਰੇ 'ਚ ਖਲੋ ਗਏ। ਅੱਛਾ ਉਸੇ ਲਿਆ ਕੱਲਿਆ ਪੈ ਲਿਆ ਭਾਈ ਮੁੰਡੇ ਜਿਹੜੇ ਲਿਆਉਣੇ ਨਹੀਂ। ਹੂੰ ਬਾਬਾ ਫਜ਼ਲ ਸਿਆਣਾ ਬੜਾ ਸੀ, ਹੂੰ ਉਹ ਆ ਕੇ ਆਖਿਆ ਵੀ ਜੇ ਮੁੰਡਿਆਂ ਗਲਤੀ ਕੀਤੀ ਇਸ ਗੱਲ ਨੂੰ ਜਾਣ ਦਿਓ, ਮਾਫੀ ਦੇ ਦਿਓ। ਹੂੰ ਮੈਂ ਉਦੋਂ ਏਡਾ ਗੁੱਸਾ ਅੱਛਾ ਹਾਂ ਇਹਨਾਂ ਤੇ ਮੋਰਾ ਨੂੰ ਦੋ ਬੰਦਿਆਂ ਨੇ ਅੱਲਾ ਦਾ ਚੰਦਰ ਤੇ ਇੱਕ ਬੰਦਾ ਹੋਰ ਸੀ, ਇਹਨਾਂ ਮੋੜੋ ਜਿਹੜੇ ਜਾ ਕੇ ਲਾਈਆਂ ਮੰਗੋ ਕੇ ਜਾ ਕੇ ਲਾਈਆਂ ਹੈ, ਅੱਛਾ ਜਿਹੜੇ ਚਲਾ ਛੜੀਆਂ ਹਨ ਅੱਛਾ ਲੈ ਗਏ ਸੀ ਨਾਲ। ਆ ਟੁੱਟ ਗਏ। ਉਹਨਾਂ ਦਾ ਮਾਲ ਮੂਲ ਕਿਹਨੇ ਲੁੱਟਿਆ? ਮਾਲ ਮੂਲ ਕਿ ਉਹਨਾਂ ਦਾ ਕਿਸੇ ਮੂਲ ਉਹਨਾਂ ਨੇ ਗੱਲ ਦੇ ਲੁੱਟਣਾ ਕਿਸੇ ਕੀ ਹੂੰ ਮਨੀਆਂ ਮੁਝੇ ਟਾਈਮ ਹੀ ਨਹੀਂ ਸੀ ਪਾਸ ਹੈ ਮਨੀਆਂ ਮੁਝੇ ਨਹੀਂ ਹਿੰਦੂਆਂ ਕੋ ਬੜਾ ਪੈਸਾ ਹੁੰਦਾ ਜਿਹੜੇ ਦੁਕਾਨਦਾਰ ਹੁੰਦੇ। ਉਹ ਮੈਂ ਤਾਂ ਲਾਣਾ ਹੂੰ ਮੁੜੀ ਸੁਣੀ ਲਈ ਮਗਰੋਂ ਆਏ ਨੇ ਉਹ ਮੁਰਖੇ ਅੱਛਾ ਤੇ ਉਹਨਾਂ ਰੋਸ਼ਨਰੀ ਉਹਨਾਂ ਮੁੜ ਖੜਕਾਇਆ ਤੇ ਇਹਨੇ ਜਿਹੜੇ ਮਾਰੇ ਸੀ ਇਹਨੇ ਕੱਢ ਕੁੱਟ ਲਿਆ, ਅੱਛਾ ਕੱਢ ਲਿਆ ਸੀ। ਇਹਨੇ ਕੱਢ ਕੁੱਟ ਲਿਆ। ਅੱਛਾ ਨੱਪ ਕੇ ਗਏ ਸਨ ਇਹਦਾ ਮਤਲਬ ਹੈ। ਹਾਂ ਕੱਲਾ ਕੁੱਲਾ ਹੀ ਖੋਲ ਕਿਤੇ ਤਾਰ ਗਏ। ਹੂੰ ਸੋਨਾ ਸੋਨਾ ਆਪਣਾ ਨੱਪ ਕੇ ਹੋਣੇ ਨੇ। ਹਾਂ ਅੱਛਾ ਬਾਅਦੋਂ ਆਏ ਲੈਣ ਲੇਕਿਨ ਉਹਨਾਂ ਮਿਲਿਆ ਨਹੀਂ, ਮਿਲਿਆ। ਖਾਲੀ ਹੱਥ ਗਏ ਨੇ। ਹਾਂ ਵਾਹ ਜੀ ਵਾਹ। ਤੇ ਚੋਰੀ ਜੇ ਬਾਬਾ ਗੱਲ ਦੇ ਉਹ ਸੀ ਕਾਲਾ ਸਿੰਘ ਪਰ ਕੋਲ ਵਾਲੇ ਖਾਂ ਸਨ। ਅੱਛਾ ਹੈ ਹੂੰ ਤੇ ਉਹ ਖਾਂ ਨੇ ਡਰਦਿਆਂ ਉਹਨੂੰ ਪਾਲਾ ਸਿੰਘ ਨੂੰ ਅੰਦਰ ਕਰਾ ਛੱਡਿਆ ਅੱਛਾ ਹੈ, ਤੇ ਮੈਨੂੰ ਨਾ ਮਾਰ ਛੱਡੇ। ਹੂੰ ਉਹ ਮੈਨੂੰ ਗੱਲ ਦੇ ਵਿੱਚ ਟੁੱਟ ਗਿਆ ਪਿੱਛਾ। ਪਾਲਾ ਸਿੰਘ ਵਾਹ ਬਦਮਾਸ਼ ਸੀ। ਬੜਾ ਬਦਮਾਸ਼ ਸੀ ਉਹ। ਅੱਛਾ ਉਹ ਚਿੱਟੇ ਜਿਹੜੀ ਭੱਠੀ ਝਾੜ ਛੱਡਦਾ ਸੀ, ਅੱਛਾ ਸ਼ਰਾਬ ਦੀ ਡਰਦਾ ਡੁਰਦਾ ਨਹੀਂ ਸੀ ਆ ਪੁਲਿਸ ਤੋਂ? ਨਾ ਲੀਰ ਉਹਦੇ ਨੇੜੇ ਨਹੀਂ ਸੀ ਜਾਂਦੀ। ਕੋਈ ਸ਼ਾਇਦ ਨਹੀਂ ਤੁਸੀਂ ਵੇਖਿਆ ਸੀ? ਹੈ, ਵੇਖਿਆ ਸੀ ਵੇਖਿਆ ਸੀ। ਕਿਵੇਂ ਦਾ ਹੁੰਦਾ ਸੀ? ਇਹ ਬਾਬਾ ਜਵਾਨ ਸੀ ਹੂੰ ਤੇ ਐਡੀ ਅੱਖ ਸੀ ਉਹਦੀ। ਓਏ ਹੋਏ ਹੋਏ। ਤੇ ਜਿਹੜਾ ਸੀ ਨਾ
ਗੱਲ ਇਹ ਤੇ ਆਪਣੇ ਕੋਲ ਵਾਲਾ ਪਠਾਨ ਹਾਂ ਉਹ ਆਂਦਾ ਸੀ ਅੱਜ ਗੱਲ ਕਲਰ ਵਾਲਾ ਸੀ ਆਪਣੇ ਵਿੱਚ ਨੂੰ ਆਖੋ ਵੀ ਮੇਰੀ ਅੱਖ 'ਚ ਅੱਖ ਪਾਏ ਅੱਛਾ ਮੇਰੀ ਅੱਖ 'ਚ ਅੱਖ ਪਾਏ ਦੇ ਮੇਰੇ ਦੋ ਚਾਰ ਬੋਲ ਬੈਠੇ ਨੇ ਜਿਹੜਾ ਮਰਜ਼ੀ ਦੀ ਚੁੱਪ ਰਹੇ ਸੀ ਪਾਂਦਾ ਉਹ ਵੀ ਏਡਾ ਜਵਾਨ ਸੀ ਪਠਾਨ ਜਿਹੜਾ ਪਠਾਨ ਜਿਹੜਾ ਸੀ। ਉਹਨੂੰ ਫਿਰ ਗੱਲ ਮਾਰ ਕੱਢਿਆ ਪਠਾਨ ਨੂੰ ਕੀ ਹੈ ਕਿਹਨੇ ਮਾਰ ਛੱਡਿਆ ਸੀ ਕੋਈ ਗੱਲ ਜਮਾਤਾ ਆਲੇ ਸਨ ਮਰ ਕੰਮ ਗਏ ਨੇ। ਮਾਰ ਖਾਪ ਗਏ ਨੇ ਉਹ ਅੱਛਾ 47 ਤੋਂ ਬਾਅਦ ਮਰਿਆ ਉਹ ਬਾਹਰ ਹੀ ਚੋਖਾ ਅੱਛਾ ਹੈਂ। ਉਹਨੂੰ ਮਾਰ ਸੇਕ ਨੂੰ ਮਾਰ ਕੇ ਸੱਚੋ ਕਿੱਥੋਂ ਦਾ ਸਿੱਖ ਸੀ ਅਠਾਵੇ ਦਾ ਅਠਾਵਾ ਸਾਡੇ ਦਾ ਅੱਛਾ ਕਿਹਨੇ ਮਾਰਿਆ ਸੇ ਉਹ ਥੋੜੇ ਬੇਟਾ ਹਾਂ ਉਹ ਸੱਚਾ ਨਾਰ ਚ ਹੂੰ ਨਾਰ ਸੀ ਬੰਦ ਅੱਛਾ ਉਹਨੂੰ ਖਾਵਾ ਕਾਵਾ ਕੁੱਤਿਆ ਖਾਦਾ ਸਾਡੇ ਦੇਖਣ ਦੀ ਗੱਲ ਹੈ। ਅਸੀਂ ਜੰਗਲ ਨਾਰ ਚ ਬਾਂਦੇ ਹੁੰਦੇ ਓਏ ਹੋਏ 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 ਹਾਂ ਬੜਾ ਜ਼ੁਲਮ ਹੋਇਆ ਉਸ ਵੇਲੇ ਬੜਾ ਮੈਂ ਨਾ ਇਸ ਗੱਲ ਵੇ ਜੱਟਾ ਸੀ ਗੱਲ ਵੇ ਇਹ ਜਿਹੜਾ ਮੰਗਲ ਸਿੰਘ ਸੀ ਸ਼ੇਰੇ ਕੋਟ ਦਾ ਹਾਂਜੀ ਉਹਦੇ ਕੋਲ ਹਰ ਸ਼ਾਇ ਸੀ ਉਹਨੂੰ ਜੇ ਉਹ ਜੈਲਦਾਰ ਸੀ ਹਾਂ ਜ਼ਹਿਲਦਾਰ ਸੀ ਹੈ ਤੇ ਉਹ ਗੱਲ ਵੀ ਪੰਜਾਂ ਛੇ ਪਿੰਡਾਂ ਦਾ ਮਾਲਕ ਸੀ ਪੰਜਾਂ ਛੇ ਪਿੰਡਾਂ ਦਾ ਹੈ ਹਾਂਜੀ ਹਾਂਜੀ ਤੇ ਉਹ ਘੜਿਆ ਦੇ ਉਹ ਮੁੜ ਗਿਆ ਉਹਦੇ ਕੋਲ ਮਸ਼ੀਨ ਲਗਲ ਚੱਲੀ ਮੁੰਡੇ ਦਾ ਮੁਸਲਮਾਨਾਂ ਮਸ਼ੀਨ ਚਲਾ ਕੇ ਮਾਰ ਕੱਢਿਆ ਓਏ ਹੋਏ ਉਹ ਬਾਲ ਜਨਾਨੀਆਂ ਨੇ ਆਦੇ ਨੇ ਬਾਲ ਸੱਟੇ ਦੇ ਵਿੱਚ ਖੂਬ ਗਏ ਓਏ ਹੋਏ ਹੋਏ ਇਸ ਤਰ੍ਹਾਂ ਹੋਈ ਹੈ ਬੜਾ ਕਤਲੇਆਮ ਹੋਇਆ ਉਸ ਵੇਲੇ ਮੁਸਲਮਾਨ ਵੀ ਬਹੁਤ ਮਰਿਆ ਸਿੱਖ ਵੀ ਬਹੁਤ ਮਰਿਆ ਉਹ ਮੁੰਡੇ ਹਿੰਦੂ ਵੀ ਬਹੁਤ ਮਰੇ ਹਿੰਦੂ ਵੀ ਉਹ ਗੱਲ ਦੇ ਇਹਨਾਂ ਨੇ ਸੀ ਇਹ ਗੱਲ ਪਈ ਉਹ ਚੱਲਦਾ ਇੱਕ ਬੰਦਾ ਅਫਸਰ ਸੀ ਫੌਜ ਚ ਤੇ ਉਹ ਜਿਹੜੇ ਲੈ ਆਏ ਤੇ ਉਹ ਤੋਂ ਗੱਡੀ ਚ ਤੁਰੀ ਤੇ ਉਹਨਾਂ ਗੱਲ ਬਾਤ ਕਰੀ ਉਹਨਾਂ ਬੰਦਾ ਮਾਰ ਕੱਟਿਆ ਹੈ ਤੇ ਥਾਂ ਬਾੜ ਦਿੱਤੇ ਬੜਾ ਪੈਦਾ ਕੀਤਾ ਬੀਬੀਆਂ ਦੇ ਇਹਨਾਂ ਮੁੜ ਕਾਮੋ ਕੀ ਗੱਡੀ ਜਾ ਕੇ ਕਿਤੇ ਮਾਰੀ ਸੀ ਕਾਮੋ ਕੇ ਹੈ ਨਾ ਹਾਂਜੀ ਹਾਂਜੀ ਹਾਂ ਕਿਉਂ ਇਹ ਨਾ ਹਾਂਜੀ 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 ਚਲੋ ਜੀ ਬੜਾ ਜ਼ੁਲਮ ਹੋਇਆ ਉਸ ਵੇਲੇ ਬੜਾ ਜੋ ਆਚਾ ਫਾਲਾ ਉਹ ਬੇਲਾ ਲਾ ਵੇ ਕਿਸੇ ਓਏ ਹੋਏ ਹੋਏ ਜਦੋਂ ਵੇਲਾ ਯਾਦ ਆਉਂਦਾ ਰੂਹ ਕੰਬ ਜਾਂਦੀ ਬੰਦੇ ਦੀ ਉਹ ਕੰਮ ਜਾਂਦਾ ਤੁਸੀਂ ਤੇ ਚਲੋ ਵੇਖਿਆ ਅੱਖੀ ਵੇਖਿਆ ਅਸੀਂ ਤੇ ਸੁਣ ਕੇ ਕੰਬ ਜਾਂਦੇ ਆ ਕਿ ਉਹ ਜ਼ੁਲਮ ਉਹਨਾਂ ਲੋਕਾਂ ਨੇ ਵੇਖਿਆ ਕਈਆਂ ਦੇ ਭਰਾ ਮਾਰੇ ਗਏ ਕਈਆਂ ਦੀਆਂ ਮਾਵਾਂ ਮਾਰੀਆਂ ਗਈਆਂ ਅੱਖਾਂ ਦੇ ਸਾਹਮਣੇ ਬੱਚੇ ਮੈਂ ਸਾਹਮਣੇ ਬਈ ਖੂੜਿਆਂ ਨੇ ਸੱਚੇ ਸਨ ਓਏ ਹੋਏ ਹੋਏ ਅੱਲਾਹ ਉਹ ਵਕਤ ਨਾ ਲਿਆਏ ਦੁਬਾਰਾ ਕਦੇ ਹਾਂਜੀ ਹਾਂਜੀ ਹੁਣ ਵੀ ਸਮਝਣ ਵਾਲੇ ਆ ਸਾਡੀਆਂ ਕਹਾਣੀਆਂ ਤੋਂ ਸਬਕ ਹਾਸਲ ਕਰਨ ਹਾਂਜੀ ਕਿ ਉਸ ਵੇਲੇ ਕੀ ਕੁਝ ਹੋਇਆ ਕਿਵੇਂ ਤੀਸਰੀ ਪਾਰਟੀ ਨੇ ਇਹ ਆਪਸ 'ਚ ਪੰਜਾਬੀਆਂ ਨੂੰ ਲੜਾਇਆ ਤੇ ਮੁਲਕ ਵੀ ਵੰਡਿਆ ਗਿਆ ਤੇ ਬੰਦਾ ਵੀ 10 ਲੱਖ ਮਰ ਗਿਆ ਤੇ ਉਹ ਕਿਸੇ ਖਾਤੇ 'ਚ ਨਹੀਂ ਗਿਆ ਅੱਜ ਤੱਕ ਉਹਨਾਂ ਦੀਆਂ ਕਬਰਾਂ ਹੀ ਨਹੀਂ ਹੈਗੀਆਂ ਕੋਈ ਖੂਹਾਂ 'ਚ ਨੇ ਕੋਈ ਨਹਿਰਾਂ 'ਚ ਕੋਈ ਸੇਮਾਂ ਦੇ ਵਿੱਚ ਉਹਨਾਂ ਦੇ ਲਾਸ਼ਾਂ ਨੂੰ ਸੁੱਟਿਆ ਗਿਆ ਦੁਬਾਰਾ ਅੱਛਾ ਮੁੜ ਕੇ ਕੋਈ ਆਇਆ ਹਿੰਦੂ ਉਸ ਤੋਂ ਬਾਅਦ ਨਹੀਂ ਕਦੀ ਰਾਬਤਾ ਹੋਇਆ ਉਹਨਾਂ ਨਾਲ ਨਾ ਜੀ ਨਾ ਜਿਵੇਂ ਬੈਠੀ ਸਾਡਾ ਰਾਬਤਾ ਜੇ ਅਗਰ ਹੁਣ ਤੁਹਾਡੀ ਇਹ ਵੀਡੀਓ ਜਾਂਦੀ ਹੈ ਉਧਰ ਤੇ ਉਹ ਹਿੰਦੂ ਖਾਨਦਾਨ ਵੇਖਦਾ ਹੈ ਵੀਡੀਓ ਤੇ ਤੁਹਾਡਾ ਰਾਬਤਾ ਕਰਾਈਏ ਸਾਡਾ ਉਹ ਜਿਹੜੇ ਸਾਨੂੰ ਜਾਣਨ ਵਾਲੇ ਉਹ ਫੌਜ ਹੋ ਗਏ ਮਰ ਗਏ ਕੀ ਪਤਾ ਜਿਉਂਦੇ ਹੁਣ ਤੁਹਾਡੀ ਹਾਨ ਦੇ ਬੱਚੇ ਜਿਹੜੇ ਉਹਨਾਂ ਦੇ ਨਹੀਂ ਮੁਸ਼ਕਿਲ ਨਹੀਂ ਹੋਏਗਾ ਕੋਈ ਨਾ ਕੋਈ ਜੇ ਅਗਰ ਤੁਸੀਂ ਜ਼ਿੰਦਾ ਹੋ ਤੇ ਉਹ ਵੀ ਜ਼ਿੰਦਾ ਹੋਏਗਾ ਹੀ ਨਾ ਤੁਹਾਡਾ ਕੋਈ ਬਚਪਨ 'ਚ ਉਹਨਾਂ ਦਾ ਯਾਰ ਹੈਗਾ ਸੀ ਕੋਈ ਬੇਲੀ ਉਹਨਾਂ ਦਾ ਮੁੰਡਾ ਮੁੰਡੇ ਨਿੱਕੇ ਨਿੱਕੇ ਹੈ ਆ ਕੇ ਖੇਡਦੇ ਸੀ ਉਹਦਾ ਕੋਈ ਨਾਂ ਦੱਸੋ ਨਾ ਫਿਰ ਇੱਕ ਮੁਲਖਾ ਇੱਕ ਤਿਲਕਾ ਅੱਛਾ ਮੁਲਖਾ ਤੇ ਤਿਲਕਾ ਇੱਕ ਰੋਸ਼ਨ ਅੱਛਾ ਇੱਕ ਗੰਗਾ ਰਾਮ ਦਾ ਮੁੰਡਾ ਵਜੀਰ ਸਿੰਘ ਅੱਛਾ ਇੱਕ ਪਾਲ ਆਪਣਾ ਦੂਜੇ ਦਾ ਨਾਂ ਸੀ ਉਹ ਗੱਲ ਵਿੱਚ ਸਾਡੇ ਘਰ ਤੋਂ ਮਕਾਨ ਚਾਰੇ ਪਾਸੇ ਸਨ ਵਾਹ ਜੀ ਵਾਹ ਵੇਖੋ ਜੀ ਅਗਰ ਉਹ ਹੈ ਨੇ ਉਹਨਾਂ ਵਿੱਚ ਕੋਈ ਜ਼ਿੰਦਾ ਹੈ ਤੇ ਬਜ਼ੁਰਗਾਂ ਨਾਲ ਰਾਬਤਾ ਕਰੋ ਸਾਡੇ ਇਸ ਨੰਬਰ ਤੇ ਵੀ ਰਾਬਤਾ ਕਰੋ ਤੇ ਅਸੀਂ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੋਨੇ ਪਰਿਵਾਰਾਂ ਦੀ ਤੇ ਅੱਜ 78 ਸਾਲ ਹੋ ਗਏ ਨੇ ਵਿਛੋੜੇ ਨੂੰ ਕੀ ਪਤਾ ਮਿਲ ਹੀ ਜਾਈਏ ਆਖਰੀ ਵਾਰੀ ਆਦੋ ਰਾਮ ਰਾਮ ਪਿੰਡ ਮੋੜੋ ਲਾਲੇ ਪਾਸੇ ਵਾਹ ਜੀ ਵਾਹ ਠੀਕ ਹੋ ਗਿਆ ਬਜ਼ੁਰਗੋ ਬੜਾ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ